ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਸੈਗਮੈਂਟ ਬਾਰੇ ਤੁਹਾਡਾ ਕੀ ਖਿਆਲ ਹੈ? ਅਗਲੇ ਸੈਗਮੈਂਟ ਤੋਂ ਪਹਿਲਾਂ ਕੁਝ ਮੈਸੇजेस ਨੇ, ਮੈਂ ਡਿਟੇਲ 'ਚ ਤਾਂ ਨਹੀਂ ਪੜਾਂਗਾ, ਫਤਿਹ ਵਾਲਿਆਂ ਦਾ ਇੱਕੋ 'ਚ ਹੀ ਨਾਂ ਲੈ ਦਿਆਂਗਾ ਜੀ। ਬਲਿਹਾਰ ਸਿੰਘ ਕੰਗ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਮੈਂ ਆਪਣੇ ਗੁਰੂ ਪਿਆਰੀ ਸਾਧ ਸੰਗਤ ਦਾ ਧੰਨਵਾਦ ਕਰਦਾ ਹਾਂ ਜੋ ਸੋਸ਼ਲ ਮੀਡੀਆ 'ਤੇ ਹੈ। ਇਸ ਵਾਰ ਅਨੰਦਪੁਰ ਸਾਹਿਬ ਤੋਂ ਚੱਲ ਕੇ ਫਤਿਹਗੜ੍ਹ ਸਾਹਿਬ ਤੱਕ ਸਿੱਖ ਇਤਿਹਾਸ ਅਤੇ ਸਮੂਹ ਸਿੱਖ ਸ਼ਹੀਦਾਂ ਬਾਰੇ ਚੰਗੀ ਜਾਣਕਾਰੀ ਦਿੱਤੀ ਗਈ। ਖਾਲਿਸਤਾਨ ਜ਼ਿੰਦਾਬਾਦ ਜੀ। ਬਹੁਤ ਬਹੁਤ ਸ਼ੁਕਰੀਆ ਬਲਹਾਰ ਸਿੰਘ ਜੀ, ਤੁਸੀਂ ਬਹੁਤ ਚੰਗਾ ਉਪਰਾਲਾ ਕੀਤਾ ਔਰ ਸਾਰਿਆਂ ਦਾ ਹੀ ਜਿਨ੍ਹਾਂ ਨੇ ਸਿੱਖ ਇਤਿਹਾਸ, ਇਸ ਵੇਲੇ ਸਭ ਤੋਂ ਜ਼ਰੂਰੀ ਗੱਲ ਆਪਣੀਆਂ ਪੀੜ੍ਹੀਆਂ ਨੂੰ ਵਰਤਮਾਨ ਭਵਿੱਖ ਇਹ ਦੱਸਣਾ ਹੈ ਵੀ ਅਸੀਂ ਕੌਣ ਸੀ ਤੇ ਅਸੀਂ ਕੀ ਬਣਾ ਦਿੱਤੇ ਗਏ। ਅਮਰਜੀਤ ਬਾਜਵਾ, ਵਾਹਿਗੁਰੂ ਜੀ। ਭੈਣ ਜੀ ਮਨਮੰਥਰ ਕੌਰ ਜਿਹੜੀ ਵੀਡੀਓ ਦਿਖਾਈ ਉਹਦੇ 'ਤੇ ਕਹਿੰਦੇ ਆਈ ਕਾਂਟ ਬਲੀਵ ਮਾਈ ਈਅਰਸ, ਕਿ ਮੈਂ ਆਪਣੇ ਕੰਨਾਂ 'ਤੇ ਯਕੀਨ ਨਹੀਂ ਕਰ ਸਕਦੀ। ਇਸ ਤੋਂ ਵੱਧ ਕੇ ਕੀ ਸਾਡੇ ਲਈ ਜ਼ਲਾਲਤ ਹੋ ਸਕਦੀ ਹੈ। ਵੀਰ ਬਲਜੀਤ ਸਿੰਘ, ਕਸ਼ਮੀਰ ਵਿਰਕ, ਅਮਰੀਕ ਸਿੰਘ ਸਿੰਦਰ, ਕੁਲਦੀਪ ਸਿੰਘ ਖਾਮ, ਸੋਢੀ ਨਿੱਜਰ, ਅਰਸਲਾਨ ਸੰਧੂ, ਸੋਢੀ ਨਿੱਜਰ ਫੇਰ, ਰਵਿੰਦਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਰਿਆਤ, ਇਹ ਸਾਰੇ ਫਤਿਹ ਅਰਜ਼ ਕਰਦੇ ਨੇ ਜੀ। ਦੂਸਰਾ ਇਸ਼ੂ ਜਿਹੜਾ ਮੈਂ ਸਮਝਦਾ ਵੀ ਸਾਡੇ ਲਈ ਇਹ ਬਹੁਤ ਹੀ ਫਖਰ ਔਰ ਮਾਣ ਵਾਲੀ ਗੱਲ ਹੈ ਜੀ। ਜਿਵੇਂ ਮੈਂ ਓਪਨਿੰਗ ਦੇ ਵਿੱਚ ਇਹ ਕਿਹਾ ਸੀ ਕਿ ਜਦੋਂ ਅਸੀਂ ਇੱਕ ਪਾਸੇ ਬੀਤੇ ਦਾ ਇਤਿਹਾਸ ਹੈ ਜਿਨ੍ਹਾਂ ਦਾ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੇ ਪੀਰੀਅਡ ਤੋਂ ਹੀ ਜੇ ਉਸ ਦੀ ਸ਼ੁਰੂਆਤ ਕਰਕੇ ਦੇਖੀਏ ਤੇ ਜਨੇਊ ਨਾ ਪਾਉਣ ਤੋਂ ਗੱਲ ਸ਼ੁਰੂ ਹੋ ਜਾਂਦੀ ਹੈ ਤੇ ਫਿਰ 5 ਸਦੀਆਂ ਦਾ ਵੈਰ ਕਮਾਇਆ। ਜੂਨ 84 ਦਾ ਹਮਲਾ, ਉਸ ਨੂੰ ਹਰਿੰਦਰ ਸਿੰਘ ਮਹਿਬੂਬ ਹੋਣ, ਅਫਜ਼ਲ ਅਹਿਸਨ ਰੰਧਾਵਾ ਹੋਣ, ਇਸ ਗੱਲ ਨੂੰ ਚੰਗੀ ਤਰ੍ਹਾਂ ਬਿਆਨ ਦਿੰਦੇ ਨੇ ਕਿ ਭਾਈ ਇਹ 5 ਸਦੀਆਂ ਦਾ ਵੈਰ ਕਮਾਇਆ ਜੀ। ਹੁਣ ਇਹ 5 ਸਦੀਆਂ ਦਾ ਵੈਰ ਕਮਾਉਣ ਵਾਲੀ ਕੌਮ ਜਿਸ ਨੇ ਪੂਰੀ ਤਰ੍ਹਾਂ ਅਕਿਰਤ ਘਣਤਾ ਦਾ ਮੁਜ਼ਾਹਰਾ ਕੀਤਾ, ਇਸ ਦੇ ਉਲਟ ਜੇ ਅਸੀਂ ਈਵਨ ਬੀਤੇ ਇਤਿਹਾਸ ਨੂੰ ਵੀ ਦੇਖੀਏ 18ਵੀਂ ਸਦੀ ਦੇ ਵੀ, ਕਿ ਉਦੋਂ ਬੇਸ਼ੱਕ ਜ਼ੁਲਮ ਕਰਨ ਵਾਲੇ ਮੁਗਲ ਵਜ਼ੀਰ ਖਾਨ ਹੋਏ ਜਾਂ ਔਰੰਗਜ਼ੇਬ ਜਾਂ ਦੂਸਰਾ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਭਰਾਵਾਂ ਆਪਣੇ ਪਿਓ ਨੂੰ ਨਹੀਂ ਬਖਸ਼ਿਆ, ਈਵਨ ਜੇ ਦੂਸਰੇ ਵੀ ਕੋਈ ਸੂਫੀ ਫਕੀਰ ਜਾਂ ਮੁਸਲਮਾਨ ਨੂੰ ਲੱਗਦਾ ਸੀ ਵੀ ਖਤਰਾ ਨੇ, ਉਹਨਾਂ ਨੂੰ ਵੀ ਉਹਦਾ ਮਿੰਟ ਨਹੀਂ ਸੀ ਲਾਉਂਦੇ, ਫਤਵੇ ਦਿੰਦੇ। ਪਰ ਜਦੋਂ ਇਹ ਲੋਕ ਅੱਜ ਜਿਨ੍ਹਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ ਹੈ, ਇਹਨਾਂ ਦੇ ਵਡੇਰਿਆਂ ਜਾਂ ਹਿੰਦੂ ਤਵੀਆਂ ਦੀ ਗੱਲ ਕਰੀਏ ਤੇ ਇਹਨਾਂ ਦੀ ਉਹ ਦੁਸ਼ਮਣੀ ਦਾ ਦੌਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ 22 ਧਾਰ ਦੇ ਪਹਾੜੀ ਰਾਜਿਆਂ ਤੱਕ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਵਿੱਚ ਚੰਦੂ ਦਾ ਕੀ ਰੋਲ ਹੈ, ਔਰ ਫਿਰ ਅਸੀਂ ਦੇਖਦੇ ਹਾਂ ਕਿ ਇਹ ਗੰਗੂ, ਸੁੱਚਾਨੰਦ ਔਰ 18ਵੀਂ ਸਦੀ 'ਚ ਪਹੁੰਚਦੇ ਹਾਂ ਲੱਖੂ, ਜੱਸੂ, ਲਖਪਤ ਰਾਏ, ਜਸਪਤ ਰਾਏ, ਕਿਵੇਂ ਇਹਨਾਂ ਨੇ ਘੱਲੂਘਾਰਾ ਜਿਹੜਾ ਛੋਟਾ ਘੱਲੂਘਾਰਾ ਉਹਦੇ 'ਚ ਇਸ ਲੱਖੂ ਦਾ ਕੀ ਰੋਲ ਸੀ ਜੀ। ਲੇਕਿਨ ਇਸ ਦੇ ਨਾਲ ਨਾਲ ਬੇਸ਼ੱਕ ਮੁਗਲਿਆ ਹਕੂਮਤ ਜਾਂ ਅਬਦਾਲੀ ਹਮਲਾ ਕਰਨ ਵਾਲਾ ਇਸਲਾਮ 'ਚ ਯਕੀਨ ਰੱਖਣ ਵਾਲੇ ਸਨ, ਪਰ ਜੇ ਅਸੀਂ ਆਪਣੇ ਇਤਿਹਾਸ ਦੇ ਉਸ ਪਾਰਟ ਨੂੰ ਦੇਖੀਏ ਕਿ ਮੋਸਟ ਕਰੂਸ਼ਲ ਮੋਮੈਂਟਸ ਦੇ ਉੱਤੇ, ਪਹਿਲੀ ਜੰਗ ਭੰਗਾਣੀ ਦੀ ਹੈ, 10ਵੇਂ ਪਾਤਸ਼ਾਹ ਲੜਦੇ ਨੇ, ਕੰਬਾਈਨਡ ਫੋਰਸ ਹੈ 22 ਧਾਰ ਦੇ ਪਹਾੜੀ ਰਾਜਿਆਂ ਦੀ, ਤੇ ਪੀਰ ਬੁੱਧੂ ਸ਼ਾਹ ਸਢੌਰੇ ਦਾ ਆਪਣੇ ਪੁੱਤਰਾਂ ਤੇ ਮੁਰੀਦਾਂ ਦੇ ਨਾਲ ਜੰਗ ਦੇ ਵਿੱਚ ਗੁਰੂ ਸਾਹਿਬ ਵੱਲੋਂ ਆ ਕੇ ਜੂਝਦਾ। ਉਸ ਦੇ 3 ਪੁੱਤਰ, 400-500 ਦੇ ਕਰੀਬ ਮੁਰੀਦ ਸ਼ਹੀਦ ਹੁੰਦੇ ਨੇ। ਪਹਿਲੀ ਜੰਗ ਜਦੋਂ 10ਵੇਂ ਪਾਤਸ਼ਾਹ ਜੇ 20-21 ਸਾਲ ਦੀ ਉਮਰ 'ਚ ਨੇ, ਪਹਿਲੀ ਜੰਗ ਦੇ ਵਿੱਚ ਸਿੱਖਾਂ ਔਰ ਮੁਸਲਮਾਨਾਂ ਦਾ ਖੂਨ ਸਾਂਝੇ ਤੌਰ ਤੇ ਡੁੱਲਦਾ 22 ਧਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ। ਨਵਾਬ ਮਲੇਰਕੋਟਲਾ ਦਾ ਅਸੀਂ ਜ਼ਿਕਰ ਕੀਤਾ ਹੈ। ਫਿਰ ਅਸੀਂ ਦੇਖਦੇ ਹਾਂ ਨਬੀ ਖਾਨ ਗਨੀ ਖਾਨ, ਜਿਹੜੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਉੱਚ ਦਾ ਪੀਰ ਬਣਾ ਕੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਦੇ ਨਾਲ ਗੁਰੂ ਸਾਹਿਬ ਨੂੰ ਉੱਚੀ ਪਾਲਕੀ 'ਚ ਜਿਹੜਾ ਸੇਫਟੀ ਦੇ ਵਿੱਚ ਲੈ ਜਾਂਦੇ ਨੇ। ਹੁਣ ਇਹ ਦੌਰ ਬਰਾਬਰ ਜਾਰੀ ਰਿਹਾ, ਜਿੰਨੀ ਹਮਦਰਦੀ ਰਹੀ ਹੈ। ਜੇ ਲੋਕਲ ਪਾਪੂਲੇਸ਼ਨ ਤੁਹਾਡੇ ਨਾਲ ਜਿਹੜੀ ਮੈਜੋਰਿਟੀ ਮੁਸਲਮਾਨ ਪਾਪੂਲੇਸ਼ਨ ਸੀ ਉਦੋਂ ਵੀ ਪੰਜਾਬ 'ਚ ਨਾਲ ਨਾ ਹੁੰਦੀ, ਤੇ ਜਿਹੜਾ ਅਸੀਂ ਸਿੱਖ ਰੈਵੋਲੂਸ਼ਨ ਦੀ ਸਕਸੈਸ ਦੇਖਦੇ 18ਵੀਂ ਸਦੀ 'ਚ ਵੀ, ਔਰ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਜਿਹਦੇ 'ਚ ਸਭ ਤੋਂ ਜਿਹੜੀਆਂ ਕਰੂਸ਼ਲ ਪੋਸਟਾਂ ਨੇ, ਫੋਰਨ ਮਿਨਿਸਟਰੀ ਹੈ, ਫਕੀਰ ਅਜ਼ੀਜ਼ੁਦੀਨ ਨੇ, ਜਿਹੜਾ ਇੱਕੋ ਇੱਕ ਸਿੱਖਾਂ ਦਾ ਕਿਲ੍ਹਾ ਹੈ ਜਿਹੜਾ ਸਿੱਖ ਰਾਜ ਦੇ ਵੇਲੇ ਬਣਦਾ ਹੈ, ਗੋਬਿੰਦਗੜ੍ਹ ਅੰਮ੍ਰਿਤਸਰ, ਉਸ ਦੀਆਂ ਚਾਬੀਆਂ ਫਕੀਰ ਅਜ਼ੀਜ਼ੁਦੀਨ ਕੋਲ ਨੇ। ਅਸੀਂ ਮਿਸਰਾਂ ਤੇ ਡੋਗਰਿਆਂ ਦੀ ਗਦਾਰੀ ਦੀ ਗੱਲ ਕਰਦੇ, ਪਰ ਅਸੀਂ ਜੇ ਉਸ ਰਾਜ ਜਾਣ ਦੇ ਸਭ ਤੋਂ ਵੱਧ ਕੀਰਨੇ ਕਿਸੇ ਨੇ ਪਾਏ ਨੇ ਤੇ ਸ਼ਾਹ ਮੁਹੰਮਦ ਹੈ। ਔਰ ਜੇ ਸ਼ਾਹ ਮੁਹੰਮਦ ਬਿਆਨ ਕਰਦਾ
ਕਿ ਭਾਈ ਹੱਲੇ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਮਾਖੇ ਖਾਂ ਤੋਪਚੀ ਜਿਹੜਾ ਆਰਟਿਲਰੀ ਇੰਚਾਰਜ ਉਹ ਮੇਵਾ ਸਿੰਘ ਦੇ ਨਾਲ ਖੜੇ। ਹੁਣ ਇਸ ਸਭ ਤੋਂ ਦੇ ਬਾਵਜੂਦ ਸਾਡੀ ਅਕਾਲੀ ਲੀਡਰਸ਼ਿਪ 20ਵੀਂ ਸਦੀ ਦੇ ਵਿੱਚ ਇਸ ਸੱਚ ਨੂੰ ਪਛਾਣ ਨਹੀਂ ਸਕੀ। ਨਤੀਜੇ ਦੇ ਤੌਰ ਤੇ ਉਹ ਮਾਸਟਰ ਤਾਰਾ ਸਿੰਘ ਹੋਏ, ਗਿਆਨੀ ਕਰਤਾਰ ਸਿੰਘ ਹੋਏ, ਬਲਦੇਵ ਸਿੰਘ ਹੋਏ, 40s ਦੇ ਵਿੱਚ ਕਾਂਗਰਸ ਗਾਂਧੀ ਨਹਿਰੂ ਦੇ ਘਨੇੜੇ ਚੜ੍ਹ ਜਾਂਦੇ ਨੇ। ਨਤੀਜੇ ਦੇ ਤੌਰ ਤੇ ਅੰਗਰੇਜ਼ ਜਾਣ ਵੇਲੇ ਜਦੋਂ ਪਾਰਟੀਸ਼ਨ ਦੀ ਲਾਈਨ ਲੈਂਦੇ ਤੇ ਬਜਾਏ ਕਿ ਅਸੀਂ ਆਪਣਾ ਕੇਸ ਖਾਲਿਸਤਾਨ ਦਾ 6 ਸਟੇਟ ਦਾ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਬਿਲਟ ਕਰਦੀ, ਉਹ ਕਾਂਗਰਸ ਦਾ ਕਾਰਡ ਬਣ ਕੇ ਪਾਕਿਸਤਾਨ ਦੇ ਅਗੇਂਸਟ ਜਿਹੜੀ ਆ ਉਸ ਨੂੰ ਭੁਗਤਾਇਆ ਜਾਂਦਾ। ਔਰ ਨਤੀਜੇ ਦੇ ਤੌਰ ਤੇ ਅੱਜ ਮੁਸਲਮਾਨਾਂ ਦੇ ਕੋਲ ਆਪਣਾ ਦੇਸ਼ ਪਾਕਿਸਤਾਨ, ਬੇਸ਼ੱਕ 71 'ਚ ਇੰਡੀਆ ਨੇ ਫੌਜ ਦੇ ਜ਼ੋਰ ਨਾਲ ਉਹਨਾਂ ਦੇ ਮੁਲਕ ਨੂੰ ਤੋੜਿਆ, ਪਰ ਬੰਗਲਾਦੇਸ਼ ਵੀ ਇਸਲਾਮਿਕ ਰਿਪਬਲਿਕ ਹੈ। ਹਿੰਦੂਆਂ ਦੇ ਕੋਲ 1000 ਸਾਲ ਦੀ ਗੁਲਾਮੀ ਤੋਂ ਬਾਅਦ ਉਹਨਾਂ ਨੂੰ ਨੇਸ਼ਨ ਮਿਲਿਆ, ਔਰ ਅਸੀਂ ਅੱਜ ਵੀ ਇੱਕ ਗੁਲਾਮੀ ਚੋਂ ਨਿਕਲ ਕੇ ਅੰਗਰੇਜ਼ਾਂ ਦੀ ਦੂਸਰੀ ਦਾ ਸ਼ਿਕਾਰ ਹੋਏ। ਔਰ ਉਸ ਦੌਰ ਦੇ ਜਿਹੜੇ ਜਿਨ੍ਹਾਂ ਨੂੰ ਮੈਂ ਹਮੇਸ਼ਾ ਆਪਣਾ ਰੋਲ ਮਾਡਲ, ਆਈਡੀਅਲ, ਆਈਕਨ ਲੀਡਰ ਮੰਨਦਾ, ਔਰ ਜਿਨ੍ਹਾਂ ਦੇ ਲਈ ਕਾਇਦੇ ਆਜ਼ਮ, ਮਹਾਨ ਲੀਡਰ ਔਰ ਬਾਬਾਏ ਕੌਮ ਉਹਨਾਂ ਨੂੰ ਪਾਕਿਸਤਾਨੀ ਵੀਰ ਭੈਣਾਂ ਯਾਦ ਕਰਦੇ ਨੇ। ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੱਚਮੁੱਚ ਹੀ ਉਹ ਕਾਇਦ ਸੀ, ਔਰ ਕਾਇਦ ਵੀ ਆਜ਼ਮ, ਸਿਰੇ ਦੇ, ਸਿਖਰ ਦੇ। ਔਰ ਮੇਰੇ ਲਈ ਹਮੇਸ਼ਾ ਹੀ ਜਦੋਂ ਮੈਂ ਉਹਨਾਂ ਦੀ ਵਿਜ਼ਡਮ, ਉਹਨਾਂ ਦੀ ਇਮਾਨਦਾਰੀ, ਉਹਨਾਂ ਦੀ ਇੰਟੈਗਰਿਟੀ ਔਰ ਉਹਨਾਂ ਦੀ ਖਾਸ ਤੌਰ ਤੇ ਇਹ ਗਾਂਧੀ, ਨਹਿਰੂ ਔਰ ਇਹ ਜਿਨ੍ਹਾਂ ਨੇ ਲਬਾਦਾ ਸੈਕੂਲਰਿਜ਼ਮ ਦਾ ਪਾਇਆ ਹੋਇਆ ਹੈ, ਇਹਨਾਂ ਦੀ ਟਰੂਥ ਜਿਵੇਂ ਉਹਨਾਂ ਨੇ ਸਮਝੀ, ਕਾਸ਼ ਸਾਡੇ ਕੋਲ ਕੋਈ ਇਸ ਕੱਦ ਦਾ, ਇਸ ਸਿਆਣਪ ਦਾ ਲੀਡਰ ਉਸ ਦੌਰ ਦੇ ਵਿੱਚ ਹੁੰਦਾ ਹੈ। ਤੇ ਅਸੀਂ ਜਿਹਨੂੰ ਚਰਚਲ ਨੇ ਕਿਹਾ ਸੀ, ਜਿਹਨੂੰ ਕਿ ਭਾਈ ਸੋ ਦੈਟ ਸਿਕਸ ਮੇ ਬੀ ਏਬਲ ਟੂ ਵਾਕ ਔਨ ਦਾ ਕਰੰਟ ਆਫ ਹਿਸਟਰੀ ਵਿਦ ਦਾ ਫੀਟ ਆਫ ਦੇਅਰ ਓਨ, ਕਿ ਉਹ ਵੇਲੇ ਦੀ ਉਸ ਦੇ ਉੱਤੇ ਆਪਣੇ ਪੈਰਾਂ ਨਾਲ ਤੁਰ ਸਕਣ। ਅਸੀਂ ਆਪਣੇ ਹੱਥ ਵੀ ਵੱਢੇ, ਪੈਰ ਵੀ ਵੱਢੇ, ਤੇ ਇਹਨਾਂ ਦੀ ਝੋਲੀ 'ਚ ਸੁੱਟ ਕੇ ਅਸੀਂ ਕਿਹਾ ਜੀ ਜੋ ਇਹ ਕਰਨਗੇ ਉਹ ਸਾਨੂੰ ਕਬੂਲ ਹੈ। ਤੇ ਉਹਨਾਂ ਨੇ ਇੱਕ ਫਿਕਰੇ 'ਚ ਤੁਹਾਡਾ ਸਾਰਾ ਕੁਝ ਕੱਢ ਕੇ ਬਾਹਰ ਮਾਰਿਆ ਜਦੋਂ ਨਹਿਰੂ ਨੇ ਕਿਹਾ ਕਿ ਜੀ ਤਬ ਬਾਤ ਔਰ ਥੀ, ਅਬ ਬਾਤ ਔਰ ਹੈ, ਤੇ ਸਾਰਿਆਂ ਤੋਂ ਮੁੱਕਰ ਗਏ। ਲੇਕਿਨ ਮੈਂ ਸਮਝਦਾ ਵੀ ਆਫਰੀਨ ਹੈ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਉੱਤੇ ਕਿ ਇਹਦੇ ਬਾਵਜੂਦ 47 ਦੇ ਵਿੱਚ ਸਾਡਾ ਰੋਲ ਇੱਕ ਪਾਸੇ ਐਂਟਾਈ ਉਹਨਾਂ ਦੇ ਮੁਲਕ ਨੂੰ ਬਣਨ ਤੋਂ ਰੋਕਣਾ ਸੀ। ਉੱਥੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੋਨੋਂ ਪਾਸੇ ਜ਼ੁਲਮ ਹੋਏ, ਉਧਰ ਵੀ ਹੋਏ ਪੱਛਮੀ ਪੰਜਾਬ 'ਚ, ਇੱਧਰ ਵੀ ਜ਼ੁਲਮ ਹੋਏ। ਲੇਕਿਨ ਇਹਦੇ ਬਾਵਜੂਦ ਜਿਹੜੀ ਗੁੱਡਵਿਲ ਆਮ ਪਾਕਿਸਤਾਨੀ ਪੰਜਾਬੀ ਦੇ ਵਿੱਚ ਖਾਸ ਤੌਰ ਤੇ ਔਰ ਪਾਕਿਸਤਾਨੀ 'ਚ ਇਨ ਜਨਰਲ ਹੈ, ਸਿੱਖਾਂ ਦੇ ਲਈ ਉਹ ਰਿਮਾਰਕੇਬਲ ਹੈ। ਔਰ 70 ਸਾਲ ਬਾਅਦ ਮੈਂ ਇਹ ਮਹਿਸੂਸ ਕਰਦਾ, ਬੇਸ਼ੱਕ ਅਸੀਂ ਜੂਨ 84 ਤੋਂ ਬਾਅਦ ਇਹਨਾਂ ਦਾ ਜ਼ਾਲਮਾਨਾ ਚਿਹਰਾ ਹਿੰਦੂ ਤਵੀਆਂ ਦਾ, ਹਿੰਦੂਆਂ ਦਾ ਦੇਖ ਲਿਆ ਕਿ ਭਾਈ ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਚਲਾਕ ਨੇ। ਤੇ ਜ਼ਾਹਰ ਹੈ ਵੀ ਅਸੀਂ ਵੀ ਪਾਸਟ ਹਿਸਟਰੀ ਨੂੰ ਰੀਥਿੰਕ ਕਰਨਾ ਸ਼ੁਰੂ ਕੀਤਾ ਹੈ। ਉਹਦੇ 'ਚ ਅਸੀਂ ਡੈਵਲ ਲੱਭਣੇ ਸ਼ੁਰੂ ਕੀਤੇ ਵੀ ਬੀਤੇ 'ਚ ਵੀ ਇਹਨਾਂ ਦਾ ਕਿਹੜਾ ਫਿਤਨਾ ਰੋਲ ਸੀ। ਔਰ ਉਸ ਤੋਂ ਬਾਅਦ ਇੱਕ ਟ੍ਰੈਂਡ ਪਾਕਿਸਤਾਨ 'ਚ ਵੀ, ਬੇਸ਼ੱਕ ਗੁੱਡਵਿਲ ਤਾਂ ਪਹਿਲਾਂ ਵੀ ਸੀ ਐਗਜ਼ਿਸਟ ਕਰਦੀ, ਸੋ ਉਹਨਾਂ ਨੇ ਵੀ। ਔਰ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ ਕਿ ਜਿੱਥੇ ਪਾਕਿਸਤਾਨੀ ਮੁਲਕ ਦੇ ਵਿੱਚ ਬਹੁਤ ਜ਼ਿਆਦਾ ਗੁੱਡਵਿਲ ਹੈ ਸਿੱਖਾਂ ਦੇ ਲਈ, ਉੱਥੇ ਬਾਹਰ ਬੈਠੇ ਜਿਹੜੇ ਸਾਡੇ ਪਾਕਿਸਤਾਨੀ ਭਰਾ ਭੈਣਾਂ ਨੇ ਉਹ ਖਾਲਿਸਤਾਨ ਦੀ ਤਹਿਰੀਕ ਨੂੰ ਵੀ ਮੁਕੰਮਲ ਹਮਾਇਤ ਦਿੰਦੇ ਨੇ। ਔਰ ਬੀਤੇ ਕੱਲ 25 ਦਸੰਬਰ ਦਾ ਦਿਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦਾ ਬਰਥਡੇ ਸੀ, ਔਰ ਸਾਨੂੰ ਵਿਸ਼ੇਸ਼ ਤੌਰ ਤੇ ਜਿਹੜਾ ਸਿੱਖਾਂ ਨੂੰ ਉਹਨਾਂ ਨੇ ਸੱਦਾ ਦਿੱਤਾ ਬਰੁਕਲਿਨ ਦੇ ਵਿੱਚ ਇੱਕ ਫੰਕਸ਼ਨ। ਔਰ ਮੈਨੂੰ ਖੁਸ਼ੀ ਹੋਈ ਕਿ ਜਿਹੜੀਆਂ ਤਿੰਨੋਂ ਹੀ ਪੋਲੀਟੀਕਲ ਮੇਜਰ ਪਾਰਟੀਜ਼ ਨੇ ਪਾਕਿਸਤਾਨ ਦੀਆਂ, ਬੇਸ਼ੱਕ ਇਸ ਫੰਕਸ਼ਨ ਨੂੰ ਜਿਹੜੀ ਮੁਸਲਿਮ ਲੀਗ ਨਵਾਜ਼ ਸ਼ਰੀਫ ਹੈ ਉਹਨਾਂ ਦੇ ਯੂਥ ਵਿੰਗ ਨੇ ਆਰਗੇਨਾਈਜ਼ ਕੀਤਾ, ਪਰ ਪੀਪਲਸ ਪਾਰਟੀ ਦਾ ਨੁਮਾਇੰਦਾ ਵੀ, ਔਰ ਤੀਸਰੀ ਜਿਹੜੀ ਮੇਜਰ ਜਿਹੜੀ ਇਸ ਵੇਲੇ ਇਮਰਾਨ ਖਾਨ ਦੀ ਤਹਿਰੀਕ-ਏ ਇਨਸਾਫ ਪਾਰਟੀ ਹੈ, ਉਹਨਾਂ ਦੀ ਵੀ ਇੱਕ ਬੀਬੀ ਨੁਮਾਇੰਦਾ ਜਿਹੜੇ ਨੇ ਉਹ ਆਏ ਹੋਏ ਸਨ। ਸੋ ਸਾਨੂੰ ਉਹਨਾਂ ਨੇ, ਅਸੀਂ 10 ਦੇ ਕਰੀਬ ਸਾਡਾ ਡੈਲੀਗੇਸ਼ਨ TV 84 ਦੀ ਸਾਡੀ ਟੀਮ ਨੇ ਇਹਨੂੰ ਕਵਰ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਅਸੀਂ 1-2 ਦਿਨਾਂ 'ਚ ਅਨਾਊਂਸ ਕਰਾਂਗੇ ਕਿ ਅਸੀਂ ਫੁੱਲ ਲਗਭਗ 2.5-3 ਘੰਟੇ ਦੇ ਕਰੀਬ, ਔਰ ਤੁਸੀਂ ਵੀ ਉਹਨੂੰ ਕਵਰ ਕੀਤਾ ਮੇਨਲੀ, ਉਸ ਨੂੰ ਅਸੀਂ ਦਿਖਾਵਾਂਗੇ। ਅੱਜ ਹੁਣ ਵੀ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਦਰਸ਼ਕ ਕੁਛ ਉਸ ਦੇ ਜਿਹੜੇ ਸੀਨ ਨੇ, ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਬਈ ਫਲੈਸ਼ਜ਼ ਦੇਖ ਰਹੇ ਨੇ, ਤਾਂ ਕਿ ਇਹ ਹੋਏ ਵੀ ਇਹ ਕਿਵੇਂ ਸੀ। ਔਰ ਉਹਦੇ 'ਚ ਜਿਸ ਅੰਦਾਜ਼ ਦੇ ਵਿੱਚ ਸਾਡੇ ਮਿੱਤਰ ਡਾਕਟਰ ਰਣਜੀਤ ਸਿੰਘ ਔਰ ਉਹਨਾਂ ਦੇ ਨਾਲ ਭੈਣ ਜੀ ਔਰ ਦੂਸਰੇ ਗੈਸਟ ਟੋਰਾਂਟੋ ਤੋਂ ਆਏ ਹੋਏ ਨੇ, ਉਹ ਵੀ ਮੌਜੂਦ ਸੀ।
ਔਰ ਬਾਅਦ 'ਚ ਡਿਨਰ ਦੇ ਦੌਰਾਨ ਡਾਕਟਰ ਸਾਹਿਬ ਨੇ ਲਾਈਟਰ ਵੇਨ ਦੇ ਵਿੱਚ ਜਿਵੇਂ ਉਹਨਾਂ ਦਾ ਇੱਕ ਅੰਦਾਜ਼ ਹੈ, ਉਹਨਾਂ ਨੇ ਕਿਹਾ ਜੀ ਕਿ ਇੰਨੀ ਤਾਂ ਲਾੜੇ ਦੀ ਪੁੱਛ ਪ੍ਰਤੀਤ ਨਹੀਂ ਹੁੰਦੀ ਜਿੰਨੀ ਉਹਨਾਂ ਨੇ ਸਾਡੀ ਸਾਰਿਆਂ ਦੀ ਕੀਤੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਤੇ ਚਲੋ ਸਟੇਜ ਤੋਂ ਕਹੇ ਗਏ ਸ਼ਬਦ ਹੁੰਦੇ ਨੇ, ਇੱਕ ਤੁਸੀਂ ਉਹ ਮੁਹੱਬਤ ਦਾ ਝਲਕਾਰਾ ਦੇਖਦੇ ਹੋ ਬਾਕੀ ਸਾਰਿਆਂ 'ਚੋਂ ਜੀ ਜੀ, ਔਰ ਉਹਦੇ 'ਚ ਉਹਨਾਂ ਨੇ ਮੈਨੂੰ ਖਾਸ ਤੌਰ ਤੇ ਚੀਫ ਗੈਸਟ ਦਾ ਆਨਰ ਦਿੱਤਾ ਹੈ। ਔਰ ਮੈਂ ਹੁਣ ਜੇ ਬਹੁਤ ਕੁਝ ਦੱਸਣ ਲੱਗ ਗਿਆ ਤੁਸੀਂ ਕਹਿਣਾ ਜੀ ਤੁਸੀਂ ਸਸਪੈਂਸ ਖਤਮ ਕਰ ਦਿੰਦੇ ਹੋ। ਸੋ ਅਸੀਂ ਆਪਣੇ ਵੀਰਾਂ ਦਾ ਖਾਸ ਤੌਰ ਤੇ ਜਿਨ੍ਹਾਂ ਦੇ ਵਿੱਚ ਰਾਜ਼ਾ ਰਜ਼ਾਕ ਔਰ ਸਾਡੇ ਮਲਕ ਸਾਹਿਬ ਜਿਹੜੇ ਕਿ ਖੁਦ ਟੀਵੀ ਐਂਕਰ ਨੇ ਔਰ ਬੜੇ ਅੱਛੇ ਪੇਸ਼ਕਾਰੀ ਉਹਨਾਂ ਦੀ ਸੀ, ਕੱਲ ਵੀ ਹਮੇਸ਼ਾ ਹੀ ਹੁੰਦੀ ਹੈ, ਪਰ ਜਿਸ ਕਦਰ ਉਹ ਮਾਣ ਦਿੰਦੇ ਨੇ, ਮੈਂ ਤਾਂ ਉਹਨਾਂ ਨੂੰ ਬਾਅਦ 'ਚ ਕਿਹਾ ਸੀ ਤੁਸੀਂ ਅੰਨੇ ਨੂੰ ਸੂਰਮਾ ਬਣਾ ਰਹੇ ਹੋ, ਇਵੇਂ ਨਾ। ਉਹ ਕਹਿੰਦੇ ਵੀ ਨਹੀਂ, ਔਰ ਇਹ ਸਾਡੇ ਲਈ ਇੱਕ ਬੜੀ ਹੌਸਲੇ ਵਾਲੀ ਗੱਲ ਹੈ। ਔਰ ਫਿਰ ਬਾਕੀ ਕੇਕ ਵਾਲੀ ਗੱਲ ਤਾਂ ਨਾ ਦੱਸਾਂ ਨਹੀਂ ਤੱਕ ਨਾ ਦੱਸੋ, ਆਪੇ ਸਾਡੇ ਦਰਸ਼ਕ ਆਪੇ ਦੇਖ ਲੈਣਗੇ ਜਦੋਂ ਇਹ ਪ੍ਰੋਗਰਾਮ ਸੋ ਅਸੀਂ ਇਸ ਪ੍ਰੋਗਰਾਮ ਰਾਹੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ, ਆਰਗੇਨਾਈਜ਼ਰਸ ਦਾ ਔਰ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ, ਉਹਨਾਂ ਸਾਰਿਆਂ ਦਾ ਆਪਾਂ ਸ਼ੁਕਰੀਆ ਸਾਨੂੰ ਮਾਣ ਦਿੱਤਾ ਜੀ। ਅਸੀਂ ਜਿਹਨੂੰ ਸਾਡਾ ਰੋਮ ਰੋਮ ਉਹਨਾਂ ਦਾ ਰਿਣੀ ਹੈ। ਔਰ ਜਿਸ ਕਦਰ ਅਸੀਂ, ਔਰ ਇਹ ਹੁੰਦਾ ਹੈ ਐਕਸਟਰਾ ਐਡਰਨਲਿਨ ਨੂੰ ਆਉਣਾ। ਬਹੁਤ ਵਾਰ ਜਦੋਂ ਤੁਸੀਂ ਤੁਰਦੇ ਹੋ ਕਿਸੇ ਰਸਤੇ ਤੇ, ਇਹ ਠੀਕ ਹੈ ਬੜੇ ਸ਼ੇਅਰ ਨੇ ਕਿ ਜੀ ਮੈਂ ਇਕੱਲਾ ਹੀ ਤੁਰਿਆ ਸੀ, ਕਾਫਲਾ ਬਣਦਾ ਗਿਆ, ਪਰ ਜ਼ਾਹਰ ਹੈ ਤੱਤੇ ਰੇਤੇ ਤੇ ਪੈਰ ਰੱਖਣ ਵਾਲਿਆਂ ਦੇ ਕਾਫਲੇ ਨਹੀਂ ਹੁੰਦੇ ਵੱਡੇ। ਉਹ ਠੀਕ ਹੈ, ਉਹਨਾਂ ਦੇ 'ਚ ਮਹਾਰਾਜ ਅਕਾਲ ਪੁਰਖ ਸਤਿਗੁਰੂ ਦ੍ਰਿੜਤਾ ਦਿੰਦੇ ਨੇ, ਉਹ ਤੁਰੇ ਰਹਿੰਦੇ ਨੇ, ਸੱਚ ਦਾ ਰਸਤਾ ਹੁੰਦਾ ਹੈ, ਮੰਜ਼ਿਲ ਅਲਟੀਮੇਟਲੀ ਉਹਨਾਂ ਦੇ ਕਦਮ ਚੁੰਮਦੀ ਹੈ। ਪਰ ਇੱਦਾਂ ਦੇ ਵੇਲੇ ਜਦੋਂ ਇਸ ਕਿਸਮ ਦਾ ਤੁਹਾਨੂੰ ਸਪੋਰਟ ਵਾਲਾ ਪੱਖ ਵੀ ਨਜ਼ਰ ਆਉਂਦਾ ਹੈ, ਸੋ ਜ਼ਾਹਰ ਹੈ ਕਿ ਇਸ ਨੇ ਸਾਡੇ ਬਲੱਡ ਦੇ ਵਿੱਚ ਐਕਸਟਰਾ ਐਡਰਨਲਿਨ ਵੀ ਲਿਆਂਦੀ ਹੈ। ਸੋ ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸ਼ੁਕਰੀਆ ਕਰਦੇ ਹਾਂ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।